ਇਜ਼ਰਾਈਲ ਵਾਲਿਆਂ ਨੇ ਸੀਰੀਆ ਦੇ ਵਿੱਚ ਇੱਕ ਹਾਈ ਰੈਂਕਿੰਗ ਇਰਾਨੀਅਨ ਜਨਰਲ ਆ, ਉਸ ਨੂੰ ਮਾਰ ਦਿੱਤਾ ਹੈਗਾ। ਸੋ ਇਹ ਕਹਿੰਦੇ ਵੀ ਜਿਹੜੀ ਲੜਾਈ ਆ ਹੁਣ ਇਹ ਇਰਾਨ ਵੱਲ ਵੀ ਵੱਧ ਸਕਦੀ ਆ, ਜਿਹਦਾ ਇਹ ਖਤਰਾ ਬਹੁਤ ਜ਼ਿਆਦਾ ਬਣਿਆ ਹੋਇਆ ਹੈ। ਇਜ਼ਰਾਈਲ ਵਾਲਿਆਂ ਨੇ ਅੱਜ ਡਮਾਸਕਸ ਦੀ ਇੱਕ ਨੇਬਰਹੁੱਡ ਦੇ ਵਿੱਚ ਹਾਈ ਰੈਂਕਿੰਗ ਇਰਾਨੀਅਨ ਜਨਰਲ, ਜਿਹਦਾ ਨਾਂ ਸੈਯਦ ਰਾਜ਼ੀ ਮੌਸਾਵੀ ਕਰਕੇ ਜਾਣਿਆ ਜਾਂਦਾ ਹੈ, ਇਹ ਕਹਿੰਦੇ ਲੌਂਗ ਟਾਈਮ ਐਡਵਾਈਜ਼ਰ ਸੀ ਇਰਾਨੀਅਨ ਪੈਰਾਮਿਲਟਰੀ ਰੈਵੋਲੂਸ਼ਨਰੀ ਗਾਰਡ ਦਾ ਸੀਰੀਆ ਦੇ ਵਿੱਚ। ਤੇ ਉਸ ਨੂੰ ਜੋ ਆ ਇਜ਼ਰਾਈਲ ਵਾਲਿਆਂ ਨੇ ਮਾਰਿਆ ਹੈਗਾ ਆ। ਕਹਿੰਦੇ ਵੀ ਲੈਬਨਾਨ ਇਜ਼ਰਾਈਲ ਬਾਰਡਰ ਦੇ ਉੱਤੇ ਵੀ ਹੈਜ਼ਬੱਲਾ ਵਾਲੇ ਜੋ ਆ ਇਜ਼ਰਾਈਲ ਵੱਲ ਅਟੈਕ ਕਰ ਰਹੇ ਹੈਗੇ ਆ। ਰੈੱਡ ਸੀ ਦੇ ਵਿੱਚ ਜਿਹੜੇ ਹਾਊਥੀ ਰੈਬਲਸ ਆ ਜੈਮਨ ਏਰੀਏ ਦੇ ਵਿੱਚ, ਉਹ ਸ਼ਿਪਸ ਦੇ ਉੱਤੇ ਅਟੈਕ ਕਰ ਰਹੇ ਆ, ਤੇ ਯੂਐਸ ਤੇ ਨਾਲ ਇਹਨਾਂ ਦੇ ਸਾਥੀ ਮੁਲਕ ਇਹ ਕਹਿ ਰਹੇ ਆ ਵੀ ਇਹਦੇ ਵਿੱਚ ਇਰਾਨ ਵਾਲੇ ਜਿਹੜੇ ਆ ਉਹ ਇਨਵੋਲਵ ਹੈਗੇ ਆ। ਇਰਾਨ ਬੈਕਡ ਮਲੀਸ਼ੀਆ ਗਰੁੱਪ ਤੇ ਇਰਾਕ ਦਾ ਇੱਕ ਅੰਬਰੇਲਾ ਗਰੁੱਪ ਹੈਗਾ ਇਸਲਾਮਿਕ ਰੈਜ਼ਿਸਟੈਂਸ ਇਨ ਇਰਾਕ, ਉਹਨਾਂ ਨੇ 100 ਤੋਂ ਵੱਧ ਜਿਹੜੇ ਅਟੈਕ ਆ ਜੋ ਯੂਐਸ ਦੇ ਟਰੂਪਸ ਹੈਗੇ ਇਰਾਕ ਤੇ ਸੀਰੀਆ ਉਹਦੇ ਉੱਤੇ ਕੀਤੇ ਹੈਗੇ, ਪਲੱਸ ਜਿਹੜੇ ਸ਼ਿਪ ਉੱਥੋਂ ਆ ਰਹੇ ਹੈਗੇ ਆ। ਇਜ਼ਰਾਈਲ ਦੀ ਸਟ੍ਰਾਈਕ ਨੇ ਕਹਿੰਦੇ ਵੀ 2 ਹੋਰ ਜਨਰਲ ਵੀ ਸੀਰੀਆ ਦੇ ਵਿੱਚ ਪਿਛਲੇ ਮਹੀਨੇ ਮਾਰੇ ਸੀ। ਜੀ, ਈਰਾਨ ਵਾਲੇ ਹੁਣ ਇਹ ਦੋਸ਼ ਲਾ ਰਹੇ ਆ। ਸੋ ਦੇਖੋ ਇਹਦੇ ਨਾਲ ਅੱਗੇ ਗੱਲ ਕਿਹੜੇ ਪਾਸੇ ਵੱਲ ਨੂੰ ਵੱਧਦੀ ਆ। ਅਗਲੀ ਗੱਲ ਕਰੀਏ, ਐਂਟੀਓਕ ਕੈਲੀਫੋਰਨੀਆ ਤੋਂ ਖਬਰ ਆ ਰਹੀ ਹੈ। ਕੈਲੀਫੋਰਨੀਆ ਦੀ ਕਮਿਊਨਿਟੀ ਇਸ ਟਾਈਮ ਉਸ ਸਸਪੈਕਟ ਦੀ ਭਾਲ ਦੇ ਵਿੱਚ ਆ ਜਿਹੜਾ ਹਿੱਟ ਐਂਡ ਰਨ ਕੋਲੀਜਨ ਦੇ ਵਿੱਚ ਲੋੜੀਂਦਾ ਆ, ਉਸ ਦੇ ਉੱਤੇ ਸ਼ੱਕ ਆ। ਇਸ ਕੋਲੀਜਨ ਦੇ ਵਿੱਚ, ਇਸ ਹਾਦਸੇ ਦੇ ਵਿੱਚ 2 ਸਕੇ ਭਰਾਵਾਂ ਦੀ ਜਵਾਨ ਸੀਗੇ, ਉਹਨਾਂ ਦੀ ਮੌਤ ਹੋ ਗਈ ਸੀ। ਐਂਟੀਓਕ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਸ਼ੁੱਕਰਵਾਰ ਦੀ ਰਾਤ ਤਕਰੀਬਨ 11:30 ਵਜੇ ਇਹ ਦੁਰਘਟਨਾ ਜਿਹੜੀ ਉਹ ਵਾਪਰਦੀ ਆ। 12 ਤੇ 13 ਸਾਲ ਦੇ ਜਿਹੜੇ ਉਹ ਮੁੰਡੇ ਆ ਇਸ ਹਾਦਸੇ ਦੇ ਵਿੱਚ ਮਾਰੇ ਗਏ ਹੈਗੇ ਆ। ਜਿਸ ਡਰਾਈਵਰ ਦੀ ਗੱਡੀ ਨੇ ਜਾਂ ਜਿਸ ਡਰਾਈਵਰ ਨੇ ਇਹ ਹਾਦਸਾ ਕੀਤਾ, ਉਹ ਹਾਦਸਾ ਕਰਨ ਤੋਂ ਬਾਅਦ 'ਚ ਉੱਥੋਂ ਫਰਾਰ ਹੋ ਗਿਆ। ਕਹਿੰਦੇ ਗੱਡੀ ਛੱਡ ਕੇ ਪੈਦਲ ਹੀ ਉੱਥੋਂ ਭੱਜ ਕੇ ਜਿਹੜਾ ਉਹ ਦੌੜ ਗਿਆ। ਕਹਿੰਦੇ ਸਪੀਡ ਤੇ ਰੈਕਲੈਸ ਡਰਾਈਵਿੰਗ ਇਸ ਟਾਈਮ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗ ਰਿਹਾ ਆ। ਵਿਟਨੈਸ ਨੇ ਕਹਿੰਦੇ ਦੱਸਿਆ ਵੀ ਉਹਨਾਂ ਨੂੰ ਇੱਕ ਕਾਲੇ ਰੰਗ ਦੀ ਐਸਯੂਵੀ ਗੱਡੀ ਬੜੀ ਤੇਜ਼ੀ ਦੇ ਨਾਲ ਲੰਘਦੀ ਦੇਖੀ। ਉਸ ਤੋਂ ਬਾਅਦ ਦੇ ਵਿੱਚ ਕ੍ਰੈਸ਼ ਦੀ ਆਵਾਜ਼ ਆਈ। ਜਦ ਸੀਨ ਤੇ ਪਹੁੰਚੇ ਤਾਂ ਡਰਾਈਵਰ ਜਿਹੜਾ ਆ ਉਸ ਦੇ ਸੱਟ ਲੱਗੀ ਹੋਈ ਸੀ, ਉਹ ਹਿੱਟ ਹੋਇਆ ਪਿਆ ਸੀਗਾ ਐਸਯੂਵੀ ਦੇ ਨਾਲ। ਇਹ ਜਿਹੜੇ ਦੋਨੋਂ ਭਰਾ ਆ ਦੂਜੀ ਗੱਡੀ ਦੇ ਵਿੱਚ ਸੀਗੇ, ਦੋਨੋਂ ਭਰਾ ਜਿਹੜੇ ਉਹ ਉਸ ਗੱਡੀ 'ਚ ਸਵਾਰ ਸੀਗੇ। ਐਂਟੀਓਕ ਪੁਲਿਸ ਕਹਿ ਰਹੀ ਆ ਵੀ ਜੇ ਕਿਸੇ ਨੇ ਵੀ ਇਹ ਸ਼ੁੱਕਰਵਾਰ ਦੀ ਰਾਤ ਨੂੰ ਇਹ ਦੁਰਘਟਨਾ ਬਾਰੇ ਕਿਸੇ ਨੂੰ ਕੁਛ ਪਤਾ ਆ, ਕੋਈ ਚਸ਼ਮਦੀਦ ਗਵਾਹ ਆ ਜਾਂ ਕਿਸੇ ਦੇ ਕੈਮਰੇ 'ਚ ਕੈਦ ਹੋਈ ਹੋਵੇ, ਤਾਂ ਉਹ ਇਸ ਟਾਈਮ ਉਸ ਦੀ ਮਦਦ ਕਰੇ ਤੇ ਪੁਲਿਸ ਨੂੰ ਜਿਹੜਾ ਉਹ ਦੱਸੇ ਜੇ ਕੁਛ ਵੀ ਜਾਣਕਾਰੀ ਹੋਵੇ। ਉਹਨਾਂ ਦਾ ਜਿਹੜਾ ਭਰਾ ਆ ਉਹਨਾਂ ਦਾ ਜਿਹੜਾ ਪੇ ਸੀਗਾ ਉਹਨਾਂ ਦੋਨਾਂ ਭਰਾਵਾਂ ਦਾ, ਉਹਨਾਂ ਨੂੰ ਵਿਟਨੈਸ ਜਿਹੜੇ ਚਸ਼ਮਦੀਦ ਗਵਾਹ ਸੀਗੇ ਉਹਨਾਂ ਨੇ ਮਸਾਂ ਹੀ ਗੱਡੀ 'ਚੋਂ ਬਾਹਰ ਜਿਹੜਾ ਉਹ ਕੱਢਿਆ ਸੀ। ਸੋ ਕਾਫੀ ਭਿਆਨਕ ਹਾਦਸਾ ਸੀ ਜਿਸ 'ਚ 2 ਭਰਾਵਾਂ ਦੀ, ਯੰਗ ਭਰਾਵਾਂ ਦੀ ਮੌਤ ਹੋਈ ਆ।